ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੇਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੋਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਐਂਟੀਲੋਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 17 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਏਗੀ। ਸ਼ੁਰੂਆਤ ਕਰੀਏ ਆਪਾਂ ਜਾਖੜ ਦੇ ਬੁਲਾਵੇ ਤੋਂ ਕਹਿ ਲਓ, ਸੱਦੇ ਤੋਂ ਕਹਿ ਲਓ। ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਯੋਗੀ ਆਦਿੱਤਿਆਨਾਥ ਨੂੰ ਚਿੱਠੀ ਲਿਖੀ ਹੈ ਜੀ। ਦੇਖੋ, ਮੈਂ ਤੇ ਤੁਹਾਨੂੰ ਕਈ ਦਿਨ ਦਾ ਕਹਿ ਰਿਹਾ ਸੀਗਾ ਕਿ ਇਹਨਾਂ ਦੇ ਜਿਹੜੇ ਕੁਝ ਕਹਿ ਲਓ ਕਿ ਕੰਪੇਨਰ ਨੇ ਜਿਹੜੇ ਉਹ ਲਗਭਗ ਤਿਆਰ ਨੇ, ਜਿਨ੍ਹਾਂ ਨੂੰ ਆਪਾਂ ਸਟਾਰ ਕੰਪੇਨਰ ਕਹਿੰਦੇ ਆ ਇਹਨਾਂ ਦੇ, ਉਹ ਬਿਲਕੁਲ ਤਿਆਰ ਬਰ ਤਿਆਰ ਹੈ ਤਾਂ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਜਾਏਗਾ। ਹੁਣ ਜਿਵੇਂ 5ਵੇਂ ਫੇਜ਼ ਦਾ ਇਲੈਕਸ਼ਨ 2 ਦਿਨਾਂ ਬਾਅਦ ਉਹ ਹੈ ਤੇ ਉਸ ਤੋਂ ਬਾਅਦ ਤੇ ਫਿਰ ਹਰਿਆਣਾ ਪੰਜਾਬ ਇਹੀ ਰਹਿ ਜਾਣਗੇ ਨਾ। ਉਸ ਤੋਂ ਬਾਅਦ ਤੇ ਇਹ ਬਿਲਕੁਲ ਖੁੱਲਾ ਅਖਾੜਾ ਬਣ ਜਾਏਗਾ। ਜਿਸ ਤਰੀਕੇ ਨਾਲ ਇੱਥੇ ਹੁਣ ਰਾਜਨੀਤੀ ਥੋੜੀ ਸੁਸਤ ਸੀਗੀ ਪਹਿਲਾਂ, ਉਹ ਓਨੀ ਹੀ ਜਾਏਗੀ। ਤਾਂ ਬਹਰਹਾਲ ਸੁਨੀਲ ਜਾਖੜ ਨੇ ਯੋਗੀ ਆਦਿੱਤਿਆਨਾਥ ਨੂੰ ਸੱਦਿਆ ਤੇ ਇਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਤੁਹਾਡੀ ਕਾਰਜਸ਼ੈਲੀ ਤੇ ਪ੍ਰਸ਼ਾਸਨਿਕ ਕੁਸ਼ਲਤਾ ਪੰਜਾਬ 'ਚ ਚਰਚਾ ਦਾ ਕੇਂਦਰ ਬਣੀ ਹੋਈ ਆ। ਤੁਹਾਡੇ ਦੌਰੇ ਨਾਲ ਪੰਜਾਬ 'ਚ ਭਾਜਪਾ ਦੇ ਚੋਣ ਅਭਿਆਨ ਨੂੰ ਮਜ਼ਬੂਤੀ ਮਿਲੇਗੀ। ਦੇਖੋ, ਗੱਲ ਇਹ ਆ ਕਿ ਬੀਤੇ ਦਿਨਾਂ ਦੇ ਵਿੱਚ ਭਾਜਪਾ ਨੇ ਅਚਾਨਕ ਆਪਣੀ ਇੱਕ ਰਣਨੀਤੀ ਜਿਹੜੀ ਉਹ ਬਦਲੀ ਸੀ, ਚੇਂਜ ਕੀਤੀ ਸੀ, ਜਿੰਨਾ ਕੁ ਸਾਨੂੰ ਪਤਾ ਲੱਗਿਆ। ਸ਼ਾਇਦ ਆਰਐਸਐਸ ਨੇ ਕੋਈ ਸੰਕੇਤ ਕੀਤੇ ਬਈ ਜਿੰਨਾ ਕਿਸਾਨ ਨੁਕਸਾਨ ਕਰ ਰਹੇ ਨੇ ਤਾਂ ਉਹਨਾਂ ਇਹ ਕਰੋ ਕਿ ਇੱਕ ਤਾਂ ਦਲਿਤ ਨੂੰ ਨੇੜੇ ਕਰੋ, ਸੈਕੰਡ ਕਿ ਜਿਹੜਾ ਪ੍ਰਵਾਸੀ ਇੱਥੇ ਪੱਕਾ ਵੋਟਰ ਹੈ ਉਸਨੂੰ ਹੱਥ ਉੱਠ ਕਰੋ। ਉਸ ਤੋਂ ਬਾਅਦ ਅਚਾਨਕ ਇਹਨਾਂ ਦੀ ਜਿਹੜੀ ਰਣਨੀਤੀ ਹੈ ਉਹ ਨਾ ਸਿਰਫ ਬਦਲਦੀ ਆ ਬਲਕਿ ਇਹ ਕਹਿ ਲਓ ਕਿ ਅਮਲ 'ਚ ਵੀ ਬਹੁਤ ਤੇਜ਼ੀ ਨਾਲ ਲਿਆਂਦੀ ਜਾ ਰਹੀ ਹੈ। ਅਚਾਨਕ ਯੂਪੀ ਸੈੱਲ ਜਿਹੜਾ ਇੱਕ ਬਣਾਇਆ ਗਿਆ, ਯੂਪੀ ਸੈੱਲ, ਉਹਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਬਕਾਇਦਾ ਤੌਰ ਤੇ। ਉਦੋਂ ਇੱਕ ਤਰ੍ਹਾਂ ਨਾਲ ਜਥੇਬੰਦਕ ਸ਼ੇਪ ਦਿੱਤੀ ਗਈ ਤੇ ਉਸ ਤੋਂ ਬਾਅਦ ਫਿਰ ਇਹ ਯੋਗੀ ਆਦਿੱਤਿਆਨਾਥ ਦਾ ਪ੍ਰੋਗਰਾਮ ਜਿਹੜਾ ਹੈ ਉਹ ਬਣਦਾ ਨਜ਼ਰ ਆ ਰਿਹਾ। ਤਾਂ ਇਹ ਤਿੱਖੀ ਧਾਰ ਦੇਣ ਵਾਸਤੇ ਹੀ ਯੋਗੀ ਆਦਿੱਤਿਆਨਾਥ ਨੂੰ ਬੁਲਾਇਆ ਜਾ ਰਿਹਾ। ਪਰ ਯੋਗੀ ਆਦਿੱਤਿਆਨਾਥ ਤੇ ਕਹਿੰਦੇ ਕਿ ਬਈ ਪੰਜਾਬ 'ਚ ਮਜ਼ਬੂਤੀ ਦੇਣ ਵਾਸਤੇ ਯੋਗੀ ਆਦਿੱਤਿਆਨਾਥ ਦੀ ਤੇ ਆਪ ਦੀ ਮਜ਼ਬੂਤੀ ਹਿੱਲੀ ਪਈ ਆ। ਕਿਉਂਕਿ ਯੂਪੀ ਦੇ ਵਿੱਚ ਇਹ ਗੱਲ ਆਮ ਹੈ ਕਿ ਜੇ 300 ਤੋਂ ਪਾਰ ਵੀ ਹੋ ਗਿਆ ਨਾ ਤੇ ਯੋਗੀ ਆਦਿੱਤਿਆਨਾਥ ਬਾਹਰ ਹੋ ਜਾਂਦੇ ਆ। ਉਹ ਤੇ ਨਾਰਾ ਮਾਰੀ ਜਾਂਦੇ ਠਾਕੁਰ ਤੇ ਇਹਦੇ ਹੱਕ 'ਚ ਯੋਗੀ ਦੇ ਕਿ ਬਈ ਯੋਗੀ ਕੋ ਬਚਾਓ, ਮੋਦੀ ਕੋ ਹਰਾਓ। ਤਾਂ ਗੱਲ ਇਹ ਆ ਕਿ ਇਹ ਸਿਰਫ ਤੇ ਸਿਰਫ ਪੰਜਾਬ ਦੀ ਇਕਾਈ ਦਾ ਜਾਂ ਕਹਿ ਲਓ ਕਿ ਰਾਜਨੀਤਿਕ ਤੌਰ ਤੇ ਆਰਐਸਐਸ ਦਾ ਜਾਂ ਕੋਈ ਵੀ ਜਿਹੜਾ ਇਹਨਾਂ ਦਾ ਥਿੰਕ ਟੈਂਕ ਆ ਉਹ ਇਹੋ ਆ ਕਿ ਜਿਹੜੇ ਪ੍ਰਵਾਸੀ ਭਾਈਚਾਰੇ ਦੇ ਇੱਥੇ ਬੰਦੇ ਰਹਿੰਦੇ ਨੇ, ਮਜ਼ਦੂਰ ਰਹਿੰਦੇ ਨੇ, ਉਹਨਾਂ ਦੀਆਂ ਫੈਮਲੀਆਂ ਰਹਿੰਦੀਆਂ ਨੇ, ਕਿ ਉਹਨਾਂ ਨੂੰ ਯੋਗੀ ਆਦਿੱਤਿਆਨਾਥ ਦੇ ਮਾਰਫਤ ਪੂਰਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲਾਮਬੰਦ ਆਪਣੇ ਹੱਕ 'ਚ ਕਰ ਲਿਆ ਜਾਵੇ। ਤੇ ਯੋਗੀ ਆਦਿੱਤਿਆਨਾਥ ਹੁਣ ਇੱਥੇ ਕਿਸ ਤਰ੍ਹਾਂ ਦਾ ਤੜਕਾ ਲਾਉਂਦੇ ਇਹ ਵੇਖਣਾ ਹੋਏਗਾ। ਇਹ ਦੇਖੋ ਵੇਖਣਾ ਹੋਏਗਾ ਕਿ ਇਹਦੇ ਵਿੱਚ ਕੁਛ ਮਤਲਬ ਕਿ ਮਿਰਚ ਮਸਾਲਾ ਪਾਉਂਦੇ ਆ ਜਿਵੇਂ ਉਹਨਾਂ ਦਾ ਹੈਗਾ ਕੰਮ। ਪਰ ਪਿਛਲੇ ਦਿਨਾਂ 'ਚ ਜੇ ਤੁਸੀਂ ਉਹਨਾਂ ਦੀ ਬਾਡੀ ਲੈਂਗੁਏਜ ਦੇਖੋਗੇ ਤਾਂ ਬਾਡੀ ਲੈਂਗੁਏਜ ਉਹਨਾਂ ਦੀ ਨਾ ਸਿਰਫ ਤੁਹਾਨੂੰ ਸਾਰੀ ਵਿਚਲੀ ਕਹਾਣੀ ਦੱਸੇਗੀ। ਇੱਥੋਂ ਤੱਕ ਕਿ ਜਿਸ ਦਿਨ ਇਲੈਕਸ਼ਨ ਸੀ ਪਿਛਲੇ ਫੇਜ਼ ਦਾ ਤੇ ਉਦਣ ਜਿਹੜਾ ਇਹਨਾਂ ਦਾ ਹੈਗਾ ਕਹਿ ਲਓ ਕਿ ਬਹੁਤ ਵੱਡਾ ਲੀਡਰ ਹੈ
ਜਿਹੜਾ ਚੋਣ ਲੜ ਰਿਹਾ ਸੀਗਾ ਕਨੌਜ ਤੋਂ, ਸੁਬਰ ਤੋਂ, ਤਾਂ ਉਹਨੇ 40 ਚਿੱਠੀਆਂ ਲਿਖ ਦਿੱਤੀਆਂ, 40 ਚਿੱਠੀਆਂ ਚੋਣ ਕਮਿਸ਼ਨ ਨੂੰ। ਤਾਂ ਉਹ ਕਿਹਦੇ ਉਲਟ ਸੀ? ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਯੂਪੀ ਦੇ ਆਫੀਸ਼ੀਅਲ ਕਹਿ ਲਓ ਕਿ ਟਵਿੱਟਰ ਹੈਂਡਲ ਤੋਂ, ਐਕਸ ਹੈਂਡਲ ਜਿਹਨੂੰ ਕਹਿ ਲਈਏ ਆਪਾਂ ਹੁਣ, ਤਾਂ ਉਹਦੇ ਤੋਂ ਟਵੀਟ ਕੀਤਾ ਜਾਂਦਾ ਹੈ ਕਿ ਸਪਾਈ ਗੁੰਡਿਆਂ ਦੇ ਅੱਗੇ ਯੂਪੀ ਪੁਲਿਸ ਨਤਮਸਤਕ ਹੋ ਗਈ। ਤਾਂ ਤੁਸੀਂ ਸੋਚ ਕੇ ਦੇਖੋ ਕਿ ਉਹਦੀ ਯੂਪੀ 'ਚ ਕੀ ਚੱਲ ਰਿਹਾ, ਤਾਂ ਪੰਜਾਬ 'ਚ ਕਿਸ ਤਰ੍ਹਾਂ ਦਾ ਕੰਪੇਨ ਕਰਨਗੇ ਇਹ ਮੈਂ ਨਹੀਂ ਕਹਿ ਸਕਦਾ। ਉਹ ਤਿੱਖਾ ਹੋਏਗਾ ਜਾਂ ਇਕੱਲੀ ਫਾਰਮੈਲਿਟੀ ਹੋਏਗੀ, ਪਰ ਉਹਦਾ ਇੱਕ ਸਿੱਧਾ ਤੇ ਸਿੱਧਾ ਨਿਸ਼ਾਨਾ ਇਹ ਹੋਏਗਾ ਕਿ ਉਹ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਜਿਹੜੇ ਵੋਟਰ ਨੇ, ਖਾਸ ਤੌਰ ਤੇ ਲੁਧਿਆਣੇ 'ਚ, ਜਲੰਧਰ 'ਚ ਜਾਂ ਇੱਕਾ ਦੁੱਕਾ ਹੋਰ ਥਾਵਾਂ ਤੇ, ਯਾਨੀ ਕੋਈ ਥਾਵਾਂ ਤੇ ਤਾਂ ਪੂਰੇ ਫੈਸਲਾ ਕੁਨ ਵੋਟ ਰੱਖਦੇ ਆ, ਤਾਂ ਉਹ ਜਿਹੜੇ ਆ ਵੋਟ ਭਾਜਪਾ ਆਪਣੇ ਹੱਕ 'ਚ ਕਰਕੇ ਜੋ ਨੁਕਸਾਨ ਕਿਸਾਨ ਕਰ ਰਹੇ ਆ ਉਹਦੀ ਭਰਪਾਈ ਦਾ ਯਤਨ ਕਰੇ। ਜੀ, ਤੇ ਮਿੰਟੂ ਜੀ ਗੱਲ ਕਰੀਏ ਆਪਾਂ ਸਿਮਰਨਜੀਤ ਸਿੰਘ ਮਾਨ ਦੀ, ਉਹਨਾਂ ਨੇ ਬਲਕਾਰ ਸਿੱਧੂ ਨੂੰ ਕੋਈ ਖਰੀਆਂ ਸੁਣਾਈਆਂ ਜੀ? ਦੇਖੋ, ਬਲਕੌਰ ਸਿੰਘ ਸਿੱਧੂ ਨੇ ਪਿਛਲੇ ਦਿਨੀ ਸਮਰਥਨ ਦੇ ਦਿੱਤਾ ਸੀਗਾ ਕਾਂਗਰਸ ਨੂੰ, ਆਪਾਂ ਵੀ ਦੱਸਿਆ ਸੀਗਾ। ਹਾਂਜੀ। ਫਿਰ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਸੁਖਪਾਲ ਸਿੰਘ ਖਹਿਰਾ ਦੇ ਹੱਕ 'ਚ। ਹੁਣ ਸੁਖਪਾਲ ਸਿੰਘ ਖਹਿਰਾ ਕਿੱਥੋਂ ਖਲੋਤੇ ਨੇ? ਸੰਗਰੂਰ ਤੋਂ। ਸੰਗਰੂਰ ਤੋਂ ਜਦੋਂ ਵੇਖਿਆ, ਫੋਟੋ ਤੇ ਮਾਨ ਸਾਹਿਬ ਨੇ ਵੀ ਯੂਜ਼ ਕੀਤੀ ਹੋਈ ਸੀਗੀ, ਸਿੱਧੂ ਮੂਸੇਵਾਲੇ ਦੀ ਬਾਈ ਇਲੈਕਸ਼ਨ 'ਚ ਵੀ ਕੀਤੀ ਸੀਗੀ। ਤਾਂ ਫਿਰ ਹੁਣ ਤੁਹਾਨੂੰ ਪਤਾ, ਦੇਖੋ ਜੋ ਮਰਜ਼ੀ ਹੈ, ਮੈਂ ਅਕਸਰ ਕਹਿਣਾ ਹੁੰਦਾ ਕਿ ਜੋ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਨਜ਼ਰ ਆਉਂਦੇ ਆ ਨਾ, ਅਸੀਂ ਮਤਲਬ ਕਿ ਜਦੋਂ ਤੋਂ ਸੁਰਤ ਸੰਭਲੇ, ਜਦੋਂ ਤੋਂ ਸਿਆਸਤ ਵੇਖਣੀ ਸ਼ੁਰੂ ਕੀਤੀ ਹੈ, ਤਾਂ ਉਹਨਾਂ ਲੀਡਰਾਂ 'ਚ, ਜਿਹੜੇ ਪੁਰਾਣੇ ਲੀਡਰਾਂ 'ਚ ਜਿਹੜੇ ਬਚੇ ਨੇ ਹੁਣ, ਤਾਂ ਉਹਨਾਂ 'ਚੋਂ ਸਿਮਰਨਜੀਤ ਸਿੰਘ ਇੱਕ ਨੇ ਹਾਲੇ ਜਿਹੜੇ ਮਤਲਬ ਕਿ ਹੈਗੇ ਨੇ, ਉਮਰ ਦਰਾਜ਼ ਨੇ। ਤਾਂ ਸਿਮਰਨਜੀਤ ਸਿੰਘ ਮਾਨ ਜਿਸ ਤਰ੍ਹਾਂ ਦੇ ਤੁਹਾਨੂੰ ਨਜ਼ਰ ਆਉਂਦੇ ਨੇ, ਇਸ ਤਰ੍ਹਾਂ ਦੇ ਹੈ ਨਹੀਂ। ਉਹਨਾਂ ਦੀ ਬਹੁਤ ਡੂੰਘੀ ਪਕੜ ਹੈ ਰਾਜਨੀਤੀ ਦੀ। ਉਹ ਪ੍ਰੈਸ 'ਚ ਜੋ ਮਰਜ਼ੀ ਕਹਿੰਦੇ ਆ, ਜੋ ਮਰਜ਼ੀ ਉਹਨਾਂ ਦੇ ਸਿੱਧੇ ਸਾਦੇ ਜੇ ਬਿਆਨ ਜਾਂ ਠੋਕਵੇਂ ਜੇ, ਐਸਾ ਨਹੀਂ ਹੈ। ਉਹਨਾਂ ਦੀ ਰਾਜਨੀਤਿਕ ਪਕੜ ਬਹੁਤ ਤਗੜੀ ਹੈ। ਤਾਂ ਜਿਵੇਂ ਉਹਨਾਂ ਨੂੰ ਲੱਗਿਆ ਕਿ ਇਹ ਤੇ ਮਾਮਲਾ ਪੁੱਠਾ ਪੈ ਗਿਆ, ਤਾਂ ਫਿਰ ਉਹਨਾਂ ਨੇ ਕਾਂਗਰਸ ਦਾ ਦਰਬਾਰ ਸਾਹਿਬ ਹਮਲਾ, ਆਪਦੀ ਨੌਕਰੀ ਛੱਡੀ, ਖੁੱਤੇ ਹੋਏ ਤਸੀਹੇ, ਨਾ ਸਿਰਫ ਇਹ ਯਾਦ ਕਰਵਾਇਆ ਬਲਕਿ ਇਹ ਵੀ ਕਹਿ ਦਿੱਤਾ ਕਿ ਬਈ ਜਦੋਂ ਮੈਂ MP ਬਣਿਆ ਸੀਗਾ ਤਾਂ ਮੈਨੂੰ ਸਭ ਤੋਂ ਪਹਿਲਾਂ ਇਤਲਾਹ ਮਿਲੀ ਸੀਗੀ ਕਿ ਆਜ਼ਾਦੀ ਚਾਹੁੰਦੇ ਕੁਝ ਸਿੱਖਾਂ ਨੂੰ ਕਹਿ ਲਓ ਕਿ ਕਤਲ ਕਰਨਾ ਹੈ। ਜੀ। ਤਾਂ ਉਹ ਪਹਿਲੀ ਕਿਲਿੰਗ ਜਿਹੜੀ ਸੀ ਸਿੱਧੂ ਮੂਸੇਵਾਲੇ ਦੀ ਹੋਈ ਸੀ, ਪਰ ਇੱਥੇ ਉਹ ਬਿਲਕੁਲ ਰੋਂਗ ਨੇ। ਕਿਉਂ? ਕਿਉਂਕਿ ਉਹ MP ਮੂਸੇਵਾਲੇ ਦੀ ਮੌਤ ਤੋਂ ਬਾਅਦ ਬਣੇ। ਹਾਂਜੀ, ਠੀਕ ਹੈ ਜੀ। ਤਾਂ ਦੂਜੀ ਗੱਲ ਮਤਲਬ ਕਿ ਉਹਨਾਂ ਨੇ ਇਹ ਗੱਲ ਬਿਲਕੁਲ ਜ਼ਰੂਰ ਕਹੀ ਆ। ਉਹਨਾਂ ਨੇ ਵੈਸੇ ਅੱਜ ਕਿਹਾ ਕਿ ਮੈਂ ਦੀਪ ਸਿੱਧੂ ਦਾ ਇੱਕ ਵਾਹਿਦ ਬੰਦਾ, ਦੀਪ ਸਿੱਧੂ ਦਾ ਜਾਂ ਸਿੱਧੂ ਮੂਸੇਵਾਲੇ ਦਾ ਮਤਲਬ ਕਿ ਉੱਥੇ ਮਾਮਲਾ ਚੁੱਕਿਆ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ। ਬਲਕੌਰ ਸਿੰਘ ਸਿੱਧੂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਬਿਲਕੁਲ ਇਹ ਵਾਹਿਦ ਸਨ ਜਿਨ੍ਹਾਂ ਨੇ ਮੁੱਦਾ ਚੁੱਕਿਆ ਸੀ 1 ਸਾਲ ਪਹਿਲਾਂ। ਉਹ ਸਪੀਚ ਜਿਹੜੀ ਆ ਮੈਂ ਖੁਦ ਸੁਣੀ ਹੈ, ਪਰ ਉਹਦੇ ਵਿੱਚ ਇਹਨਾਂ ਨੇ ਭਾਰਤੀ ਏਜੰਸੀਆਂ ਹੱਥੋਂ, ਕਿਉਂਕਿ ਅੱਜ ਇਹਨਾਂ ਨੇ ਕਿਹਾ ਸੀ ਇੱਕ ਵੀਡੀਓ ਦੇ ਵਿੱਚ, ਵੈਸੇ ਉਹ ਵੀਡੀਓ ਕੱਲ ਦਾ ਹੈ, ਕੱਲ ਹੀ ਇਹਨਾਂ ਨੇ ਵੀਡੀਓ ਨਾਲ ਦੀ ਨਾਲ ਹੀ ਜਾਰੀ ਕਰ ਦਿੱਤਾ ਸੀਗਾ। ਤਾਂ ਉਸ ਵੀਡੀਓ ਦੇ ਵਿੱਚ ਮਾਨ ਸਾਹਿਬ ਨੇ ਕਿਹਾ ਹੈ, ਜਿਹੜੀ ਉਹ ਕੱਲ ਵਾਲੀ ਜਿਹੜੀ ਮੈਂ ਤੁਹਾਨੂੰ ਕੋਟ ਕਰ ਰਿਹਾ ਹਾਂ, ਕਿ ਦੇਖੋ ਵੀ ਇਹ ਭਾਰਤੀ ਏਜੰਸੀਆਂ ਨੇ ਤੇ ਮੋਦੀ ਹੋਰਾਂ ਨੇ ਰਲ ਕੇ ਪਲਾਨ ਕੀਤਾ ਸੀਗਾ ਕਿ ਇਹ ਆਜ਼ਾਦੀ ਜਿਹੜੇ ਚਾਹੁੰਦੇ ਆ, ਚਾਹੇ ਨਿੱਜਰ ਹੈ, ਚਾਹੇ ਪੰਜਵੜ ਹੈ, ਲਖਵੀਰ ਸਿੰਘ ਰੋਡੇ, ਮਤਲਬ ਕਿ ਸਾਰੇ, ਸਿੱਧੂ ਮੂਸੇਵਾਲ, ਦੀਪ ਸਿੱਧੂ, ਇਹ ਸਾਰਿਆਂ ਨੂੰ ਮਤਲਬ ਕਿ ਰਲ ਕੇ ਮਾਰਿਆ ਗਿਆ। ਅੱਛਾ, ਤੇ ਜਿਹੜੀ ਉਹ ਸਪੀਚ ਸੀਗੀ, ਉਸ ਸਪੀਚ ਦੇ ਵਿੱਚ ਇਹਨਾਂ ਨੇ ਸਿਰਫ ਇਹ ਗੱਲ ਕਹੀ ਸੀ, ਮੈਂ ਅੱਖਰ ਅੱਖਰ ਕੋਟ ਕਰਾਂਗਾ, ਕੋਈ ਵੀ ਗੱਲ ਆਫ ਦੀ ਰਿਕਾਰਡ ਨਹੀਂ ਹੋਏਗੀ। ਤਾਂ ਇਹਨਾਂ ਨੇ ਉਸ ਸਪੀਚ ਦੇ ਵਿੱਚ ਕਿਹਾ ਸੀਗਾ, ਜਿਹੜੀ ਸਿੱਧੂ ਮੂਸੇਵਾਲੇ ਦੇ ਨਾਂ ਦੀ ਸਪੀਚ ਹੈ, ਕੋਈ ਹੋਰ ਹੋਵੇ ਤਾਂ ਮੈਨੂੰ ਪਤਾ ਨਹੀਂ, ਦੁਬਾਰਾ ਵੀ ਕੀਤੀ ਹੋਵੇ, ਪਰ ਜਿਹੜੀ ਉਹ ਸੀਗੀ, ਤਾਂ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ 2 ਰਸ਼ੀਅਨ ਅਤੇ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਇਹ ਸ਼ੱਕੀ ਹਾਲਾਤਾਂ 'ਚ ਮਾਰੇ ਗਏ ਨੇ, ਅਸੀਂ ਉੱਚ ਪੱਧਰੀ ਜਾਂਚ। ਉੱਥੇ ਇਹਨਾਂ ਨੇ ਭਾਰਤੀ ਏਜੰਸੀਆਂ ਜਾਂ ਸਟੇਟ ਦਾ, ਡੀਪ ਸਟੇਟ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ। ਕਮ ਸੇ ਕਮ ਜਿਹੜੀ ਉਹ ਅੱਜ ਤੋਂ ਸਾਲ ਕੁ ਪਹਿਲਾਂ ਇਹਨਾਂ ਨੇ ਸਪੀਚ ਕੀਤੀ ਹੈ, ਜਿਹਦੇ ਵਿੱਚ ਇਹਨਾਂ ਨੇ ਹੋਰ ਵੀ ਕੁਝ ਮੁੱਦੇ ਛੋਏ ਸਨ, ਬੰਦੀ ਸਿੰਘਾਂ ਦੇ ਵੀ ਸੀਗੇ, ਉਹਦੇ 'ਚ ਕੁਝ ਹੋਰ ਵੀ ਸੀਗੇ ਮੁੱਦੇ, ਤਾਂ ਕਾਫੀ ਕਾਲੀ ਕਿਉਂਕਿ ਇਹਨਾਂ ਕੋਲ ਸਮਾਂ ਸੀਮਤ ਸੀਗਾ। ਤਾਂ ਇਸ ਤਰ੍ਹਾਂ ਇਹ ਗੱਲ ਜਿਹੜੀ ਆ ਉਹ ਇਹਨਾਂ ਨੇ ਸਾਰੀ ਕਹੀ ਆ ਕਿ ਸਿੱਖ ਹੋਣ ਦੇ ਨਾਤੇ ਤੁਹਾਨੂੰ ਕਾਂਗਰਸ ਦੇ ਅਤਿਆਚਾਰ ਯਾਦ ਰੱਖਣੇ ਚਾਹੀਦੇ
ਰਹੇ ਸੀਗੇ। ਬਿਲਕੁਲ ਇਹ ਤੇ ਗੱਲ ਠੀਕ ਆ ਕਿ ਬੋਲੇ ਨੇ, ਇਹ ਗੱਲ ਵੀ ਮੈਂ ਤੁਹਾਨੂੰ ਕੋਟ ਕਰ ਦਿੱਤੀ ਆ, ਕਿਸ ਤਰ੍ਹਾਂ ਬੋਲੇ ਆ ਉਹ ਵੀ ਕੋਟ ਕਰ ਦਿੱਤਾ। ਤੇ ਇਹ ਵੀ ਗੱਲ ਸਾਫ਼ ਆ ਕਿ ਬਲਕੌਰ ਸਿੰਘ ਸਿੱਧੂ ਨੇ ਅੱਜ ਤੱਕ, ਯਾਨੀ ਹੁਣ ਆਪਾਂ ਜੇ ਸਾਲ 1.5 ਸਾਲ 2 ਸਾਲ ਦੀ ਰਾਜਨੀਤੀ ਲਿਖੀ ਤੇ ਕਦੇ ਵੀ ਸਿਮਰਨਜੀਤ ਸਿੰਘ ਮਾਨ ਦੀ ਵਿਰੋਧਤਾ ਨਹੀਂ ਕੀਤੀ। ਉਹਨਾਂ ਨੇ ਉੱਥੇ ਵੀ ਮੀਤ ਹੇਰ ਨੂੰ ਹਰਾਉਣ ਦੀ ਮੰਗ ਰੱਖੀ ਕਿ ਮੀਤ ਹੇਰ ਨੂੰ ਹਰਾਉਣਾ, ਮਤਲਬ ਕਿ ਮੰਗ ਰੱਖੀ ਕਹਿ ਲਓ ਜਾਂ ਅਪੀਲ ਕਹਿ ਲਓ ਕਿ ਭਾਈ ਮੀਤ ਹੇਰ ਹਾਰਨਾ ਚਾਹੀਦਾ। ਤਾਂ ਖੈਰ ਹੁਣ ਦੇਖਦੇ ਆ ਅੱਗੇ ਕੋਈ ਬਲਕੌਰ ਸਿੰਘ ਸਿੱਧੂ ਰਿਪਲਾਈ ਕਰਦੇ ਆ ਕਿ ਨਹੀਂ, ਪਰ ਮੈਨੂੰ ਨਹੀਂ ਲੱਗਦਾ ਰਿਪਲਾਈ ਆਏਗਾ। ਤਾਂ ਇਹ ਸਾਰਾ ਕੁਝ ਜਿਹੜਾ ਉਹ ਤੁਹਾਨੂੰ ਪਤਾ ਰਾਜਨੀਤਿਕ ਲੜਾਈ ਦਾ ਹੀ ਹਿੱਸਾ, ਜਿਵੇਂ ਸੁਖਪਾਲ ਖਹਿਰਾ ਦੇ ਹੱਕ ਦੇ ਵਿੱਚ ਗਏ ਤਾਂ ਤਿਵੇਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਪਣੀ ਉੱਥੇ ਰੱਖੀ ਗੱਲ। ਕਾਂਗਰਸ ਦਾ ਅਤਿਆਚਾਰ, ਖਾਸ ਤੌਰ ਤੇ ਦਰਬਾਰ ਸਾਹਿਬ ਦਾ ਅਟੈਕ, ਆਪਣੀਆਂ ਕੁਰਬਾਨੀ ਜਾਂ ਆਪਣਾ ਜੋ ਵੀ ਉਹਨਾਂ ਦਾ ਜੀਵਨ ਹੈ ਉਹ ਸਾਰਾ ਰੱਖ ਕੇ ਤੇ ਨਾਲ ਕਹਿ ਦਿੱਤਾ ਕਿ ਤੁਹਾਨੂੰ ਉਹਨਾਂ ਦਾ ਸਮਰਥਨ ਨਹੀਂ ਸੀ ਕਰਨਾ ਚਾਹੀਦਾ। ਜੀ ਜੀ। ਪਰ ਇਹਨਾਂ ਨੇ ਲਾਨੀਆਂ ਕਹਿ ਰੱਖਿਆ ਕਿ ਅਸੀਂ 75 ਤੋਂ ਕਾਂਗਰਸੀ ਹਾਂ, ਮਤਲਬ ਕਿ ਇਹ ਤੇ ਸਾਫ਼ ਹੈ ਕਿ ਉਹ ਕਾਂਗਰਸੀ ਹੈ ਤੇ ਉਹਨਾਂ ਨੇ ਜਾਣਾ। ਤਾਂ ਪਰ ਮੇਰੇ ਖਿਆਲ ਦੇ ਨਾਲ ਫੈਸਲੇ ਦਾ ਸਤਿਕਾਰ ਵੀ ਕਰਨਾ ਚਾਹੀਦਾ। ਜੇ ਕੋਈ ਨਹੀਂ ਸਮਰਥਨ ਕਰਦਾ ਤਾਂ ਠੀਕ ਹੈ। ਤੇ ਅਕਾਲੀਆਂ ਦੇ ਕੈਂਡੀਡੇਟ ਤੇ ਕਹਿੰਦੇ ਪੇਡ ਨਿਊਜ਼ ਚਲਾਉਣ ਦਾ ਦੋਸ਼ ਲੱਗਿਆ ਜੀ। ਇਹ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਹੈ ਉਹ ਉਮੀਦਵਾਰ ਕੋਈ ਹੋਰ ਨਹੀਂ, ਦਲਜੀਤ ਸਿੰਘ ਚੀਮਾ ਹੈ ਜੀ। ਉੱਥੇ ਰਿਟਰਨਿੰਗ ਅਧਿਕਾਰੀ ਵੀ ਜਿਹੜੇ ਆ ਉਹ ਵਿਸ਼ੇਸ਼ ਸਰੰਗਲ ਜੀ ਆ, ਮੇਰੇ ਖਿਆਲ ਦੇ ਨਾਲ ਇਹਨਾਂ ਦਾ ਨਾਮ ਵਿਸ਼ੇਸ਼ ਸਰੰਗਲ ਹੈ, ਸ਼ਾਇਦ ਇਹ ਵਿਸ਼ੇਸ਼ ਲਿਖ ਰੱਖਿਆ ਸੀ। ਤਾਂ ਇੱਥੇ ਇਹ ਕੋਈ ਸ਼ਿਕਾਇਤ ਗਈ ਕਿ ਇਹਨਾਂ ਨੇ ਜਿਹੜੇ ਚੀਮਾ ਸਾਹਿਬ ਹੈ, ਕਾਰਨ ਦੱਸੋ ਜਿਨ੍ਹਾਂ ਨੂੰ ਨੋਟਿਸ ਜਾਰੀ ਹੋਇਆ 48 ਘੰਟਿਆਂ ਦੇ ਵਿੱਚ ਤੁਸੀਂ ਜਵਾਬ ਦਿਓ। ਤਾਂ ਇੱਕ ਇਹਨਾਂ ਦੀ ਜਿਹੜੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਟੀਮ ਹੁੰਦੀ ਹੈ, ਤਾਂ ਉਹਦੇ ਵਿੱਚ ਇਹਨਾਂ ਨੇ ਪਾਇਆ ਕਿ ਪੇਡ ਨਿਊਜ਼ ਜਿਹੜੀ ਆ ਉਹ ਇਹਨਾਂ ਨੇ ਚਲਵਾਈ ਆ। ਦੇਖੋ ਹੋ ਸਕਦਾ ਪੇਡ ਨਿਊਜ਼ ਚਲਵਾਈ ਹੋਵੇ, ਪਹਿਲਾਂ ਦਾ ਵੀ ਪੁਰਾਣਾ ਤਜਰਬਾ ਹੈ ਨਾ ਮੀਡੀਆ ਨੂੰ ਮੈਨੇਜ ਕਰਨ ਦਾ, ਇਹਨਾਂ ਦਾ ਵੀ ਖਾਸਾ ਤਜਰਬਾ ਹੈ, ਤਾਂ ਹੋ ਸਕਦਾ। ਪਰ ਗੱਲ ਇਹ ਆ ਕਿ ਇਹ ਚੀਮਿਆਂ ਤਾਂ ਜਾਂ ਕਹਿ ਲਓ ਕਿ ਅਕਾਲੀ ਤੇ ਤੁਹਾਨੂੰ ਦਿਸਦੇ ਆ, ਇੱਥੇ ਅੱਧਾ ਜਿਹੜਾ ਟੈਲੀਕਾਸਟ ਹੁੰਦਾ ਹੈ ਸਾਡੇ ਘਰੇ ਆਉਂਦੇ ਖੇਤਰੀ ਪੰਜਾਬੀ ਚੈਨਲਾਂ ਦਾ, ਇਹ ਤਾਂ ਹੁੰਦਾ ਹੀ ਪੇਡ ਹੈ, ਇਹ ਤਾਂ ਹੁੰਦਾ ਹੀ ਪੇਡ ਆ। ਮਤਲਬ ਕਿ ADVT ਵੀ ਨਹੀਂ ਲਿਖਿਆ ਹੁੰਦਾ, ਇਸ ਤਰ੍ਹਾਂ ਬਣਾਇਆ ਜਾਂਦਾ ਜਿਵੇਂ ਮਤਲਬ ਕਿ ਕੋਈ ਚੈਨਲ ਜਾਂ ਕੋਈ ਪੱਤਰਕਾਰ ਫਿਲਮ ਸ਼ੂਟ ਕਰ ਰਿਹਾ ਹੋਵੇ, ਡਾਕੂਮੈਂਟਰੀ ਬਣਾ ਰਿਹਾ ਹੋਵੇ ਕਿਸੇ ਗੱਲ ਤੇ, ਤਾਂ ਚੋਰ ਭਲਾਈ ਬਣੀ ਜਾਂਦੀ ਹੈ। ਦੂਜੀ ਗੱਲ ਇਹ ਆ ਕਿ ਪੇਡ ਨਿਊਜ਼ ਇਸ ਤਰ੍ਹਾਂ ਲਾਉਣ ਵਾਲੇ ਨੂੰ ਵੀ ਤਾਂ ਫਿਰ ਜੁਰਮਾਨਾ ਹੋਣਾ ਚਾਹੀਦਾ ਨਾ, ਜਿਹੜਾ ਪੈਸੇ ਲੈ ਕੇ ਖਬਰ ਲਾ ਰਿਹਾ ਹੈ। ਚਲੋ ਕਿਸੇ ਪੋਲੀਟੀਸ਼ੀਅਨ ਨੇ ਪੈਸੇ ਦਿੱਤੇ ਤੇ ਖਬਰ ਲਵਾ ਲਈ ਜੀ ਜੀ। ਤਾਂ ਦੂਸਰੇ ਪਾਸੇ ਆ ਹੁਣ ਜਿਵੇਂ ਪ੍ਰਧਾਨ ਮੰਤਰੀ ਆ, ਉਹ ਮਹੱਲੇ 'ਚ ਤੁਰੇ ਜਾਂਦੇ ਪੱਤਰਕਾਰ ਨੂੰ ਫੜ ਲੈਂਦਾ ਬਾਹੋਂ, ਪਹਿਲਾਂ ਆਇਡੈਂਟੀ ਕਾਰਡ ਚੈੱਕ ਕਰਦਾ ਕਿ ਗੋਦੀ ਵਾਲਾ ਹੀ ਆ, ਫਿਰ ਕਹਿੰਦਾ ਚੱਲ ਮੇਰੇ ਇੰਟਰਵਿਊ। ਅੱਛਾ, ਉਹ ਇੰਟਰਵਿਊ 2-2 ਸਫ਼ਿਆਂ ਦੀ ਇੱਥੇ ਛਪਣ ਡਈ ਆ। ਬਿਲਕੁਲ। ਤਾਂ ਕੀ ਉਹ ਪੇਡ ਨਹੀਂ ਸਮਝਦੇ ਤੁਸੀਂ? ਭਾਵੇਂ ਪੈਸਾ ਨਾ ਵੀ ਹੋਵੇ ਪਰ ਪੇਡ ਹੈ, ਜ਼ਮੀਰ ਵਿਕ ਚੁੱਕੀ ਹੈ, ਤਾਂ ਉਹਦਾ ਮੁੱਲ ਭਾਵੇਂ ਕੁਝ ਵੀ ਹੋਵੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਅਦਾਰੇ ਇਸ ਤਰ੍ਹਾਂ ਕਰਦੇ ਨੇ, ਚਾਹੇ ਚੈਨਲ ਨੇ ਚਾਹੇ ਅਖਬਾਰ ਨੇ, ਫਿਰ ਉਹਦੇ ਤੇ ਕੀ ਕਾਰਵਾਈ ਹੁੰਦੀ ਹੈ? ਤੇ ਸਾਰੇ ਹੀ ਕਰੀ ਜਾਂਦੇ। ਇਹ ਤਾਂ ਵੱਡਾ ਬਿਜ਼ਨਸ ਹੈ। ਇਲੈਕਸ਼ਨ ਤੇ ਅਸੀਂ ਅਖਬਾਰਾਂ 'ਚ ਕੰਮ ਕੀਤਾ, ਇਲੈਕਸ਼ਨ ਨੂੰ ਤੇ ਡੀਕਿਆ ਜਾਂਦਾ ਬਕਾਇਦਾ ਕਿ ਫਲਾਣੇ ਸਾਲ 'ਚ ਇਲੈਕਸ਼ਨ ਆਏਗਾ। ਸੋ ਗੱਲ ਇਹ ਆ ਕਿ ਇੱਥੇ ਟੈਲੀਵਿਜ਼ਨ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਪੇਡ ਨਿਊਜ਼ ਦੀ ਭਰਮਾਰ ਆ, ਪਰ ਇਹ ਦਿਸ ਕੱਲੇ ਕਾਲੀ ਰਹੇ ਆ, ਇਹ ਮਿਲਾ ਲਿਆ ਸਨ। ਚਲੋ ਜਿਹੜਾ ਵੀ ਫੜਿਆ ਜਾਂਦਾ ਉਹ ਚੋਰ ਹੀ ਆ, ਬਟ ਗੱਲ ਇਹ ਆ ਕਿ ਜਿਹੜੇ ਲੋਕ ਇੱਥੇ ਸ਼ਰੇਆਮ ਆ ਕੰਮ ਕਰਨ ਡਏ ਨੇ, ਇਹ ਅੱਜ ਦਾ ਨਹੀਂ, ਜਦੋਂ ਤੋਂ ਸਰਕਾਰ ਬਣੀ ਆ, ਪਿਛਲੀ ਸਰਕਾਰ ਵੀ ਦੇਖ ਲਓ ਚੰਨੀ ਦੀ ਜਾਂ ਕੈਪਟਨ ਦੀ, ਉਹ ਇਸੇ ਤਰ੍ਹਾਂ ਹੀ ਚਲਾਈ ਜਾਂਦੇ ਨੇ ਲਗਾਤਾਰ। ਅੱਛਾ, ਇਨਵਰਟਰ ਤੇ ਟੀਵੀ ਚੱਲ ਰਿਹਾ ਹੁੰਦਾ ਤੇ 24 ਘੰਟੇ ਬਿਜਲੀ ਦੀ ਮਸ਼ਹੂਰੀ ਚੱਲੀ ਜਾਂਦੀ ਹੈ, ਦੱਸੋ। ਤੇ ਉਹਦੇ ਤੇ ਇਹ ਦੱਸਦੇ ਨਹੀਂ, ਉਹ ਇਸ ਤਰ੍ਹਾਂ ਦੀ ਬਣਾਈ ਜਾਂਦੀ ਆ ਜਿੱਦਾਂ ਲੋਕਾਂ ਨੂੰ ਲੱਗਦਾ ਕਿ ਵਾਕਿਆ ਹੀ ਇਹ ਤੇ ਲੋਕ ਆਪ ਹੀ ਗੱਲ ਕਰੀ ਜਾਂਦੇ ਸ਼ਾਇਦ ਨਾਰਮਲੀ। ਇਸ ਵਾਸਤੇ ਜੋ ਇਹ ਪੇਡ ਨਿਊਜ਼ ਦਾ ਕੰਮ ਕਰਦੇ ਨੇ ਬਈ ਉਹਨਾਂ ਤੋਂ ਸੇਕ ਲੱਗਣਾ ਚਾਹੀਦਾ। ਜੀ। ਤੇ ਕਿਸਾਨ ਤੇ ਭਾਜਪਾ ਆਮੋ ਸਾਹਮਣੇ ਹੋ ਗਏ ਜੀ। ਹਾਂਜੀ, ਦੇਖੋ ਇਹ ਕਿਸਾਨਾਂ ਦਾ ਤੇ ਭਾਜਪਾ ਵਾਲਿਆਂ ਦਾ ਤੇ ਅੱਜ ਦਿਨ ਭਰ ਕਹਿ ਲਓ ਕਿ ਤਿੱਖਾ ਹੀ ਕੰਮ ਚੱਲਦਾ ਰਿਹਾ ਹੈ। ਇੱਕ ਪਹਿਲੀ ਗੱਲ ਤੇ ਇਹ ਆ ਕਿ ਬਰਨਾਲੇ ਜੋ ਹੋਇਆ ਕੰਮ, ਉਹਦਾ ਵਾਧਾ ਵਧਿਆ, ਭਦੌੜ,
ਕੋਟਕਪੂਰੇ ਤੇ ਹੋਰ ਸ਼ਹਿਰਾਂ ਦੇ ਵਿੱਚ ਵੀ ਇਸ ਚੀਜ਼ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਭਾਜਪਾ ਦੇ ਹੱਕ ਦੇ ਵਿੱਚ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਅੰਦਰ ਅੰਦਰ ਇਹ ਸਲਾਹਾਂ ਹੋ ਰਹੀਆਂ ਕਿ ਜੇ ਨਹੀਂ ਟਿਕਦੇ ਤਾਂ ਫਿਰ ਠੀਕ ਆ, ਇੱਧਰ ਤੁੱਲ ਜਾ। ਦੂਜੀ ਗੱਲ ਕਿ ਇਸੇ ਚੀਜ਼ ਨੂੰ ਆਧਾਰ ਬਣਾ ਕੇ ਇੱਕ ਥਾਂ ਤੇ ਕਿਤੇ ਹੰਸਰਾਜ ਹੰਸ ਦਾ ਪ੍ਰੋਗਰਾਮ ਸੀ ਜਿੱਥੇ ਜਾਂਦੇ ਕੁਝ ਲੋਕਾਂ ਨੂੰ ਕੁਝ ਲੋਕਾਂ ਨੇ ਮੰਦਾ ਚੰਗਾ ਬੋਲਿਆ ਜਿਹੜੇ ਵਿਰੋਧ ਕਰ ਰਹੇ ਸਨ ਹੰਸਰਾਜ ਹੰਸ ਦਾ। ਉਹ ਕੌਣ ਸਨ? ਕਿਸਾਨ। ਪਹਿਲੀ ਗੱਲ ਤੇ ਇਹ ਆ ਕਿ ਜੇ ਕੋਈ ਭਾਜਪਾ ਦੇ ਕਿਸੇ ਇਕੱਠ 'ਚ ਜਾਂਦਾ ਯਾਰ, ਕਿਉਂ ਕਿਸੇ ਨੂੰ ਤੁਸੀਂ ਮੰਦਾ ਬੋਲਣਾ? ਕਿਉਂਕਿ ਖਾਸ ਤੌਰ ਤੇ ਜਿਹੜੇ ਐਸੀ ਭਾਈਚਾਰੇ ਦੇ ਲੋਕ ਆ, ਜੇ ਉਹਨਾਂ ਨੂੰ ਤੁਸੀਂ ਕਹੋ ਕਿ ਤੁਹਾਨੂੰ ਪਿੰਡ ਨਹੀਂ ਵੜਨ ਦਿਆਂਗੇ, ਖੇਤ ਨਹੀਂ ਵੜਨ ਦਿਆਂਗੇ, ਤਾਂ ਫਿਰ ਗੱਲ ਤੇ ਉਹੀ ਹੋ ਗਈ ਨਾ ਜਿਹੜੀ ਮੈਂ ਕਈ ਹਫ਼ਤੇ ਪਹਿਲਾਂ ਦੀ ਕਹਿੰਦਾ ਸੀਗਾ ਕਿ ਭਾਜਪਾ ਨੇ ਆਹ ਕੁਝ ਕਰਨਾ ਹੈ ਜੀ। ਤਾਂ ਗੱਲ ਇਹ ਆ ਕਿ ਹੰਸਰਾਜ ਹੰਸ ਨੇ ਫਿਰ ਉੱਥੇ ਫੜ ਲਈ ਆਪਣੀ ਕਹਿ ਲਓ ਕਿ ਜਿਹੜੀ ਉਹਦੀ ਅੰਦਰ ਦੀ ਹੈਗੀ ਆ ਲੀ। ਉਹਨੇ ਕਿਹਾ ਕਿ ਕੋਈ ਗੱਲ ਨਹੀਂ, ਇਹ ਜਿਹੜੇ ਗਾਲਾਂ ਕੱਢਦੇ ਆ ਕੋਈ ਨਹੀਂ, ਇਹਨਾਂ ਦੇ ਨਾਂ ਨੂੰ ਨੋਟ ਕਰੋ, 2 ਤਰੀਕ ਨੂੰ ਦੇਖਾਂਗੇ ਫਿਰ ਜੁੱਤੀ ਵੇਖਿਓ ਵਰਦੀ ਜੀ। ਤੇ ਮਤਲਬ ਕਿ ਪੂਰਾ ਉਹਨੇ ਧਮਕਾਇਆ, ਇੱਕ ਤਰ੍ਹਾਂ ਨਾਲ ਡਰਾਇਆ। ਨਾਲ ਇਹ ਵੀ ਕਿਹਾ ਕਿ ਕੋਈ ਨਹੀਂ, ਕਾਨੂੰਨ ਇਸ ਤਰ੍ਹਾਂ ਦੇ ਲੈ ਕੇ ਆਵਾਂਗੇ ਜਿਹੜੇ ਇਹ ਅੱਜ ਜ਼ਮੀਨਾਂ ਦੇ ਮਾਲਕ ਬਣੇ ਫਿਰਦੇ ਆ, ਕੋਈ ਨਹੀਂ ਇਹ ਬੇਜ਼ਮੀਨਿਆਂ ਨੂੰ ਬੰਨਾ। ਭਾਜੀ ਇਹ ਗੱਲਾਂ ਕੋਈ ਸਧਾਰਨ ਨਹੀਂ ਹੈ ਜੀ। ਇਹਨਾਂ ਗੱਲਾਂ ਦੇ ਬਹੁਤ ਡੂੰਘੇ ਮਾਇਨੇ ਆ। ਇਹ ਗੱਲਾਂ ਜਿਹੜੀਆਂ ਨੇ ਉਹ ਬਹੁਤ ਗਾਂਹ ਤੱਕ ਜਾਂਦੀਆਂ ਹੁੰਦੀਆਂ ਨੇ। ਜਦੋਂ ਜਮਾਤਾਂ ਦੇ ਵਿੱਚ ਇਸ ਤਰ੍ਹਾਂ ਦੇ ਸੁਨੇਹੇ ਦਿੱਤੇ ਜਾਂਦੇ ਆ, ਡਿਵੀਜ਼ਨ ਸਮਾਜ 'ਚ ਪੈਦਾ ਕੀਤੀ ਜਾਂਦੀ ਆ ਨਾ, ਇਹ ਜਮਾਤੀ ਘੋਲ ਤਾਂ ਅੱਗੇ ਹੀ ਭੌਂ ਪ੍ਰਾਪਤੀ ਘੋਲ ਤੇ ਚੱਲਦੇ ਨੇ। ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਨ ਦੇ ਉਪਰਾਲੇ ਹੁੰਦੇ ਨੇ। ਸੋ ਇਹ ਸਾਰਾ ਕੁਝ ਹੈ ਜਿਹੜਾ ਇਹ ਅਸਰ ਪਾਉਂਦਾ ਹੈ। ਇਹ ਨਹੀਂ ਹੈਗਾ ਕਿ ਅਸਰ ਨਾ ਪਵੇ, ਪਰ ਜਿਹੜੇ ਲੋਕ ਇਸ ਤਰ੍ਹਾਂ ਕਰਦੇ, ਤੁਸੀਂ ਵਿਰੋਧ ਕਰਨਾ ਲੀਡਰ ਦਾ, ਸਵਾਲ ਪੁੱਛਣੇ ਲੀਡਰ ਨੂੰ, ਜੇ ਕੋਈ ਲੀਡਰ ਦਾ ਸਪੋਰਟਰ ਹੈ ਉਹਨੂੰ ਤੁਸੀਂ ਕਿਉਂ ਮੰਦਾ ਚੰਗਾ ਬੋਲਦੇ ਹੋ? ਬਿਲਕੁਲ ਸਹੀ ਹੈ, ਪਾਰਟੀ ਨੂੰ ਕਰੋ ਨਾ ਸਵਾਲ। ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਨੇ ਵੀ ਇਹੋ ਹੀ ਗੱਲ, ਅਸੀਂ ਸਿੱਖ ਆ, ਇੱਥੋਂ ਪੰਜਾਬੀ ਆ, ਇਹ ਐ ਕਰ ਦਿਆਂਗੇ, ਉਹ ਕਰ ਦਿਆਂਗੇ। ਇਹਨਾਂ ਗੱਲਾਂ 'ਚ ਕੁਛ ਨਹੀਂ ਹੈਗਾ ਤੇ ਮੇਰੇ ਖਿਆਲ ਦੇ ਨਾਲ ਤੇ ਇਹ ਭੇੜ ਜਿਹੜਾ ਤਿੱਖਾ ਹੀ ਹੋਏਗਾ, ਕਿਉਂਕਿ ਉਹ ਗਰਾਹਾਂ ਵਾਲਿਆਂ ਨੇ ਵੀ ਕਿਹਾ ਕਿ ਅਸੀਂ ਹੁਣ ਪਿੱਛੇ ਨਹੀਂ ਹਟਾਂਗੇ, ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਤਾਂ ਉਧਰੋਂ 225 ਕੰਪਨੀਆਂ ਜਿਹੜੀਆਂ ਉਹ ਮੰਗਾ ਲਈਆਂ ਗਈਆਂ ਪੈਰਾਮਿਲਟਰੀ ਫੋਰਸ। ਤਾਂ ਹੁਣ ਮੈਨੂੰ ਤੇ ਲੱਗਦਾ ਕਿ ਦੂਸਰਾ, ਕਿਉਂਕਿ ਹੁਣ ਜਿਹੜੇ ਦੂਜੇ ਲੀਡਰ ਨੇ ਉਹ ਵੱਡੇ ਲੀਡਰ ਇੱਥੇ ਆਉਣੇ ਸ਼ੁਰੂ ਹੋ ਜਾਣਗੇ, ਚਾਹੇ ਯੋਗੀ ਹੈ, ਚਾਹੇ ਮੋਦੀ, ਅਮਿਤ ਸ਼ਾਹ, ਉਦੋਂ ਤੇ ਕੋਈ ਢਿੱਲ ਨਹੀਂ ਹੋਏਗੀ। ਅੱਜ ਮਾਨ ਸਾਹਿਬ, ਮਾਨ ਸਾਹਿਬ ਦੇ ਨੇੜੇ ਨਹੀਂ ਜਾਣ ਦਿੱਤਾ ਕਿਸਾਨਾਂ ਨੂੰ। ਅੱਜ ਜੰਗਵੀਰ ਸਿੰਘ ਵਰਗੇ ਜਿਹੜੇ ਲੀਡਰ ਸੀਗੇ ਇੱਧਰ ਟਾਂਡੇ ਵਾਲੇ, ਇਹਨਾਂ ਨੂੰ ਪੁੱਛੋ, ਉਹਨਾਂ ਨੇ ਬਿਠਾਈ ਰੱਖਿਆ, ਇਹਨਾਂ ਨੂੰ ਨੇੜੇ ਨਹੀਂ ਜਾਣ ਦਿੱਤਾ। ਅਰੇ ਹਜ਼ੂਰ 78 ਬੰਦੇ ਗਿਣੇ ਨੇ ਅਸੀਂ ਫੋਟੋ 'ਚ ਸਿਕਿਉਰਿਟੀ ਵਾਲੇ, ਤੇ ਜਿਹੜਾ ਰੋਡ ਸ਼ੋ ਕੱਢਿਆ ਉਹਦੇ ਵਿੱਚ ਜੇ ਫੋਟੋ ਚੈੱਕ ਕਰੋਗੇ ਤਾਂ ਜਿਹੜਾ ਆਮ ਬੰਦਾ ਜਾਂ ਉਹਨਾਂ ਦਾ ਵਰਕਰ ਹੈ ਉਹ ਤਾਂ ਹੈ ਹੀ ਆਟੇ ਚ ਲੂਣ ਆ। ਆਲੇ ਦੁਆਲੇ 78 ਬੰਦੇ, ਨੇੜੇ ਜਾ ਕੇ ਦਿਖਾਓ। ਸਵਾਲ ਤੇ ਗੱਲ ਹੀ ਦੂਰ ਦੀ ਹੈ। ਤੋ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ। ਮੈਂ ਤਾਂ ਵਾਰ-ਵਾਰ ਕਹਿੰਦਾ, ਅਪੀਲ ਹੀ ਕਰ ਸਕਦੇ ਹਾਂ ਅਸੀਂ ਤਾਂ। ਹੰਸਰਾਜ ਹੰਸ ਤੇ ਨਕਲੀ ਮਿੰਤਰਾਜ ਮਿੰਤ ਆ, ਉਹਦੇ ਅੱਜ ਡਰਾਵੇ ਮਾਰਨ ਲੱਗ ਪਿਆ। ਮਿੰਤਰਾਜ ਮਿੰਤ ਤੋਂ ਉਹ ਡਰਾਵੇ ਰਾਜ ਡਰਾਵੇ ਬਣ ਗਿਆ। ਪਰ ਅਸੀਂ ਤੇ ਇਹੋ ਹੀ ਗੱਲ ਕਹਿ ਸਕਦੇ ਹਾਂ ਕਿ ਬਈ ਇਹ ਭੇੜ ਜਿਹੜਾ ਉਹ ਹੁਣ ਸਵਾਲਾਂ ਤੋਂ ਵੱਧਦਾ ਗਾਂ ਕਹਿ ਲਓ ਈਗੋ ਤੇ ਚਲਾ ਗਿਆ, ਰਾਜਨੀਤਿਕ ਲਾਮਬੰਦੀ ਤੇ ਚਲਾ ਗਿਆ, ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਾਜਪਾ ਵੱਲੋਂ ਜੋ ਬਿਰਤਾਂਤ ਸਿਰਜਣ ਦਾ ਉਹ ਯਤਨ ਤੱਕ ਪਹੁੰਚ ਗਿਆ। ਸੋ ਇਹ ਚੀਜ਼ ਜਿਹੜੀ ਆ ਉਹ ਕਿਸਾਨ ਆਗੂਆਂ ਨੂੰ ਮੱਦੇਨਜ਼ਰ ਰੱਖਣੀ ਪਵੇਗੀ। ਇੱਕ ਤਾਂ ਕਿਸਾਨ ਆਗੂ ਨੂੰ ਇਹ ਸਮਝਣਾ ਚਾਹੀਦਾ ਜਾਂ ਲੋਕਾਂ ਨੂੰ ਵੀ ਕਿ ਇਹ ਡਿਵੀਜ਼ਨ ਦੇ ਮਾਸਟਰ ਹੈ। ਇਹਨਾਂ ਨਾਲ ਦੀ ਡਿਵੀਜ਼ਨ ਕੋਈ ਕਰ ਨਹੀਂ ਸਕਦਾ ਸਮਾਜ ਦੇ ਵਿੱਚ, ਜਦੋਂ ਵੰਡੀਆਂ ਪਾਉਣ ਤੇ ਇਹ ਆ ਜਾਣ। ਦੂਜਾ ਮਿੰਟੂ ਜੀ ਗੱਲ ਇਹ ਹੈ, ਸਾਡੇ ਕਿਸਾਨ ਆਗੂ ਨੂੰ ਇਹ ਸਮਝਣਾ ਚਾਹੀਦਾ ਕਿ ਜਿਹੜੀ ਤੁਸੀਂ ਪਹਿਲਾਂ ਵਾਲੀ ਜੰਗ ਜਿੱਤੀ ਆ ਉਹ ਟੇਬਲ ਟਾਕ 'ਚ ਜਿੱਤੀ ਆ, ਉਹ ਵਾਇਲੈਂਟ ਹੋ ਕੇ ਨਹੀਂ ਜਿੱਤੀ। ਤੁਸੀਂ ਡਾਂਗਾ ਨਾਲ ਨਹੀਂ ਜਿੱਤੀ। ਡਾਂਗ ਤਾਂ ਉਹ ਚਾਹੁੰਦੇ ਸੀਗੇ ਕਿ ਸਾਡੇ ਨਾਲ ਹਿੰਸਕ ਹੋਣ ਤੇ ਅਸੀਂ ਇਹਨਾਂ ਨੂੰ ਖਦੇੜ ਕੇ 2 ਘੰਟਿਆਂ ਦੇ ਵਿੱਚ। ਸਟੇਟ ਨਾਲ ਕੌਣ ਜਿੱਤ ਸਕਦਾ ਹਥਿਆਰਬੰਦ ਮਾਮਲੇ ਦੇ ਵਿੱਚ? ਸਟੇਟ ਨਾਲ ਤਾਂ ਕੋਈ ਤਕੜਾ ਨਹੀਂ ਗਾ ਹਥਿਆਰਾਂ ਦੇ ਮਾਮਲੇ 'ਚ। ਤੇ ਤੀਜੀ ਗੱਲ, ਇਹਨਾਂ ਨੇ ਜਿਹੜੇ ਪਲੈਨਿੰਗ ਇਹਨਾਂ ਦੀ ਇਹ ਚੱਲ ਰਹੀ ਸੀ, ਕਾਫੀ ਦਿਨਾਂ ਤੋਂ ਚੱਲ ਰਹੀ ਸੀ ਕਿ ਜਿਹੜਾ ਇਹ ਵਿਰੋਧ ਹੋ ਰਿਹਾ ਨਾ, ਇਹ ਨੈਸ਼ਨਲ ਪੱਧਰ ਤੇ ਕੌਮੀ ਪੱਧਰ ਤੇ ਖਬਰ ਨਹੀਂ ਬਣ ਰਿਹਾ। ਤੇ ਜਦੋਂ ਵੱਡੇ ਲੀਡਰ ਆਉਣਗੇ, ਯੋਗੀ ਵਰਗੇ ਜਾਂ ਹੋਰ,
ਉੱਥੇ ਪ੍ਰੋਟੈਸਟ ਹੋਣਗੇ ਤਾਂ ਉੱਥੇ ਫਿਰ ਇਹ ਵਿਰੋਧ ਕੌਮੀ ਖਬਰਾਂ ਬਣਨਗੀਆਂ। ਫਿਰ ਇਹ ਦੇਸ਼ ਭਰ ਦੇ ਵਿੱਚ ਕਹਿਣਗੇ ਕਿ ਜਿਹੜੀ ਗੱਲਾਂ ਸਾਡੇ ਲੀਡਰ ਕਹਿ ਰਹੇ ਨਾ ਕਿ ਅਸੀਂ ਫਲਾਂ, ਫਿਰ ਤਾਂ ਇਹ ਕਹਿਣਗੇ ਕਿ ਜੀ ਦੇਖੋ ਦੇਖੋ ਸਾਡੇ ਨਾਲ ਹੋ ਕੀ ਰਿਹਾ। ਵਿਕਟਮ ਕਾਰਡ ਤੇ ਇਹਨਾਂ ਨਾਲੋਂ ਵੱਡਾ ਕਿਸੇ ਨੂੰ ਖੇਡਣਾ ਹੀ ਨਹੀਂ ਆਉਂਦਾ। ਨਹੀਂ, ਉਹ ਤੇ ਪਹਿਲਾਂ ਹੀ ਕਹਿੰਦੇ ਨੇ, ਉਹ ਉੱਤੇ ਤੇ ਗੱਲ ਜਚੀ ਪਈ ਆ। ਮੈਂ ਅੱਗੇ ਵੀ ਸ਼ਾਇਦ ਗੱਲ ਕਹੀ ਸੀਗੀ ਕਿ ਉਹ ਸਾਰਾ ਸਿੱਖਾਂ ਦੀ ਜਿਹੜੀ ਹਸਤੀ ਆ ਉਹਦੇ ਤੇ ਅਸਰ ਪੈਂਦਾ, ਕਿਉਂਕਿ ਇੱਥੇ ਜ਼ਿਆਦਾਤਰ ਕਾਮਰੇਡ ਆਗੂ ਨੇ, ਪਰ ਉੱਤੇ ਜਾ ਕੇ ਉਹ ਸਿੱਖ ਬਣ ਜਾਂਦੇ ਨੇ, ਬਈ ਮਤਲਬ ਕਿ ਖਾਲਿਸਤਾਨੀ ਬਣ ਜਾਂਦੇ ਨੇ। ਸੋ ਇਹ ਨੁਕਸਾਨ ਓਵਰਆਲ ਸਿੱਖ ਕੌਮ ਨੂੰ ਵੀ ਇਸ ਚੀਜ਼ ਦਾ, ਤੇ ਸਭ ਤੋਂ ਵੱਡਾ ਹਸੂਰ ਕਿ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਹੈ, ਸਾਡੇ ਇੱਥੇ ਕਿਹੜੀ ਇਨਵੈਸਟਮੈਂਟ ਆਉਣ ਡਈ ਆ, ਕਿਹੜਾ ਕੋਈ ਕੰਮ ਕਰਕੇ ਰਾਜ਼ੀ ਆ ਇੱਥੇ। ਤਾਂ ਹਰੇਕ ਥਾਂ ਤੇ ਧਰਨਾ ਪ੍ਰਦਰਸ਼ਨ ਆ। ਤਾਂ ਗੱਲ ਇਹ ਆ ਕਿ ਚਲੋ ਵਾਇਲੈਂਸ ਤਾਂ ਠੀਕ, ਕਿਤੇ ਵੀ ਠੀਕ ਨਹੀਂ ਹੈਗੀ, ਪਰ ਜਿਹੜੀ ਤਰੀਕਾਕਾਰੀ ਹੁੰਦੀ ਹੈ ਨਾ, ਕਿ ਤੁਸੀਂ ਕਹੋ ਕਿ ਸ਼ਾਂਤਮਈ ਤਰੀਕਾ, ਸਾਡਾ ਸ਼ਾਂਤਮਈ ਤਰੀਕਾ, ਪਰ ਸ਼ਾਂਤਮਈ ਤਰੀਕੇ ਦੇ ਵਿੱਚ ਵੀ ਤੁਹਾਡੇ ਬੰਦੇ ਹੇਠਲੇ ਪੱਧਰ ਤੇ ਜੋ ਉਹਨਾਂ ਦਾ ਲਹਿਜ਼ਾ ਹੁੰਦਾ, ਜੋ ਉਹਨਾਂ ਦਾ ਮਤਲਬ ਕਿ ਕਹ ਲਓ ਕਿ ਉਹ ਤਲਖੀ ਹੁੰਦੀ ਹੈ, ਉਹ ਨਹੀਂ ਹੋਣੀ ਚਾਹੀਦੀ। ਮੇਰਾ, ਹਾਲਾਂਕਿ ਬਹੁਤ ਸਿਆਣੇ ਬੰਦੇ ਵੀ ਵਿੱਚ ਹੁੰਦੇ ਨੇ, ਗੱਲਬਾਤ ਕਰਦੇ ਆ, ਤਾਂ ਇਹੀ ਸੀ। ਮੈਂ ਤਾਂ ਇਹ ਮੰਨਦਾ ਕਿ ਇਹਨਾਂ ਚੀਜ਼ਾਂ ਦੇ ਨਾਲ, ਕਿਉਂਕਿ ਹੁਣ ਸਰਕਾਰ ਤੇ ਨਿਊਟਰਲ ਹੈ, ਉਹਦਾ ਤਾਂ ਕੋਈ ਗੇਰ ਹੀ ਨਹੀਂ ਹੈਗਾ, ਤਾਂ ਉਦੋਂ ਤੱਕ ਸਗੋਂ ਖੁੱਲ ਕੇ ਕਹਿੰਦੇ ਕਿ ਤੁਸੀਂ ਬਾਈਕਾਟ ਕਰੋ ਇਹਨਾਂ ਦਾ, ਤਾਂ ਉਹ ਬੈਟਰ ਸੀਗਾ। ਇਸ ਵਾਸਤੇ ਕੁਝ ਕਹਿ ਨਹੀਂ ਸਕਦੇ। ਜੀ। ਤੇ ਸਿਮਰਜੀਤ ਬੈਂਸ ਦੇ ਨਾਲ ਕਹਿੰਦੇ ਚੋਣ ਪ੍ਰਚਾਰ ਕਰਨਾ ਰਾਜਾ ਵੜਿੰਗ ਨੂੰ ਮਹਿੰਗਾ ਪੈ ਗਿਆ ਜੀ। ਦੇਖੋ, ਸਿਮਰਨਜੀਤ ਬੈਂਸ ਤੇ ਲੱਗੇ ਸੀਗੇ ਇਲਜ਼ਾਮ, ਉਹ ਇਲਜ਼ਾਮ ਜਿਹੜੇ ਸੀਗੇ ਉਹ ਲਾਏ ਸੀ ਇੱਕ ਔਰਤ ਨੇ, ਤੇ ਫਿਰ ਸਿੱਟਾ ਇਹ ਨਿਕਲਿਆ ਸੀਗਾ ਕਿ ਸੁਪਰੀਮ ਕੋਰਟ ਤੱਕ ਵੀ ਰਾਹਤ ਨਾ ਮਿਲੀ ਸਿਮਰਨਜੀਤ ਸਿੰਘ ਬੈਂਸ ਨੂੰ, ਅੰਦਰ ਜਾਣਾ ਪਿਆ। ਅੰਦਰ ਤੋਂ ਬਾਅਦ ਫਿਰ ਜ਼ਮਾਨਤ ਹੋਈ ਹੈ। ਤਾਂ ਹੁਣ ਜਦੋਂ ਸ਼ਮੂਲੀਅਤ ਹੋ ਗਈ, ਦੇਖੋ ਮਸਲਾ ਕੀ ਬਣ ਗਿਆ ਕਿ ਰਾਜਾ ਵੜਿੰਗ ਦੀ ਫੋਟੋ ਬੈਂਸ ਬ੍ਰਦਰਸ ਦੀ ਸ਼ਮੂਲੀਅਤ ਵੇਲੇ ਨਹੀਂ ਸੀਗੀ, ਸੀਬੀਆਈ ਨਾਲ ਸੀਗੇ ਜਾਂ ਰਾਹੁਲ ਗਾਂਧੀ ਸੀਗਾ। ਹੁਣ ਰੌਲਾ ਇਹ ਪੈ ਰਿਹਾ ਕਿ ਕੱਲ ਵੀ ਲਾਪਰਾ ਨੇ ਜਦੋਂ ਛੱਡੀ ਹੈ ਕਾਂਗਰਸ, ਉਸਨੇ ਵੀ ਕਿਹਾ ਕਿ ਵੜਿੰਗ ਸਿਮਰਨਜੀਤ ਬੈਂਸ ਹੋਰਾਂ ਨੂੰ ਲਿਆ ਤੇ ਇਹਨੇ ਪਾਰਟੀ ਦਾ ਬੇੜਾ ਗਰਕ ਕਰਨਾ ਹੈ ਜੀ। ਤਾਂ ਦੂਸਰੇ ਪਾਸੇ ਜੇ ਆਪਾਂ ਵੇਖੀਏ ਤਾਂ ਮਸਲਾ ਜਿਹੜਾ ਉਹ ਇਹ ਆ ਕਿ ਵੜਿੰਗ ਦੇ ਲਈ ਹੁਣ ਨਵੀਂ ਇੱਕ ਵਿਪਤਾ ਖੜੀ ਹੋ ਰਹੀ ਹੈ, ਜਿਹੜੀ ਬਿੱਟੂ ਵੀ ਰੌਲਾ ਪਾ ਰਿਹਾ ਕਿ ਬਲਾਤਕਾਰ ਜੋ ਹੋਇਆ, ਤਾਂ ਕੀ ਤੁਸੀਂ ਬਲਾਤਕਾਰੀਆਂ ਨੂੰ ਵੀ ਹੁਣ ਸ਼ਾਮਲ ਕਰੋਗੇ। ਤੇ ਦੂਜੇ ਪਾਸੇ ਕਾਂਗਰਸ ਦੇ ਆਪਣੇ ਬੰਦਿਆਂ ਨੇ ਵੀ ਰੌਲਾ ਪਾ ਕੇ ਚਲੋ ਇੱਕ ਆਦਿਆ ਉਹ ਵੀ ਮਾਮਲਾ ਪਕਾ ਦਿੱਤਾ, ਤੇ ਹੁਣ ਪ੍ਰਚਾਰ ਦੇ ਦਰਮਿਆਨ ਉਹ ਪੀੜਤ ਵੀ ਪਹੁੰਚਣੀ ਸ਼ੁਰੂ ਹੋ ਗਈ ਆ, ਉਹ ਬੀਬੀ ਜਿਹੜੀ ਆ ਜੀ। ਅੱਛਾ, ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਾਜਾ ਵੜਿੰਗ ਵਾਸਤੇ ਨਵੀਂ ਵਿਪਤਾ ਹੈ, ਕਿਉਂਕਿ ਉਹਨੇ ਵੀ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ। ਚਲੋ ਆਪਾਂ ਕਹਿੰਦੇ ਆ ਕਿ ਠੀਕ ਹੈ ਭਾਈ, ਵਿਰੋਧ ਸਭ ਦਾ ਹੱਕ ਹੈਗਾ ਆ, ਪਰ ਹੁਣ ਇੱਕ ਪਾਸੇ ਤੇ ਮਾਮਲਾ ਕੋਰਟ ਦੇ ਵਿੱਚ ਪੈਂਡਿੰਗ ਹੈ। ਜਦੋਂ ਕੋਰਟ ਦੇ ਵਿੱਚ ਮਾਮਲਾ ਪੈਂਡਿੰਗ ਆ, ਉਹ ਫਿਰ ਤਾਂ ਮੇਰੇ ਖਿਆਲ ਦੇ ਨਾਲ ਜੇ ਆਪਾਂ ਵੇਖੀਏ ਲੌਜੀਕਲੀ, ਹਾਲਾਂਕਿ ਅਸੀਂ ਪੀੜਤ ਦੇ ਨਾਲ ਹੀ ਜਾਵਾਂਗੇ, ਅਸੀਂ ਕਿਸੇ ਉਸ ਬੰਦੇ ਦੇ ਨਾਲ ਨਹੀਂ ਜਾਂਦੇ ਹਮੇਸ਼ਾ। ਚਲੋ ਸਵਾਲ ਜ਼ਰੂਰ ਹੁੰਦੇ ਨੇ ਹਰ ਇੱਕ ਗੱਲ 'ਚ, ਪਰ ਅਸੀਂ ਆਮ ਤੌਰ ਤੇ ਸਾਡਾ ਫਰਜ਼ ਵੀ ਹੈ ਕਿ ਅਸੀਂ ਪੀੜਤ ਦੇ ਨਾਲ ਖੜੀਏ ਉਦੋਂ ਤੱਕ ਜਦੋਂ ਤੱਕ ਕੋਈ ਮਾਮਲਾ ਜਿਹੜਾ ਉਹ ਕਿਸੇ ਨਿਚੋੜ ਤੇ ਨਹੀਂ ਪਹੁੰਚਦਾ। ਤਾਂ ਜਦੋਂ ਮਾਮਲਾ ਹੁਣ ਅਦਾਲਤ 'ਚ ਹੈ, ਕੋਈ ਬੰਦਾ ਜ਼ਮਾਨਤ ਤੇ ਹੈ, ਤਾਂ ਫਿਰ ਜੇ ਆਪਾਂ ਵੇਖੀਏ ਕਿ ਪਾਰਟੀਆਂ ਤੇ ਕੰਮ ਕਰਨ ਨੂੰ ਲੈ ਕੇ, ਫਿਰ ਤੇ ਜੇ ਆਪਾਂ ਸੰਸਦ ਨੂੰ ਵੀ ਵੇਖੀਏ ਤਕਰੀਬਨ 40-45% ਅੰਡਰ ਟ੍ਰਾਇਲ ਦਾਗੀਆਂ ਦੀ ਉਹ ਆ ਹਰੇਕ ਪਾਰਟੀ 'ਚ। ਜੇ ਤੁਸੀਂ ਹੁਣ ਵੀ ਕੈਂਡੀਡੇਟ ਦੇਖ ਲਓਗੇ ਅੰਡਰ ਟ੍ਰਾਇਲ, ਤਾਂ ਫਿਰ ਕੋਈ ਵੀ ਆ। ਹੁਣ ਲੱਖੇ ਸਿਧਾਰਥ ਤੇ ਮੈਨੂੰ ਮੇਰਾ ਅੰਦਾਜ਼ਾ 15-20 ਕੇਸ ਹੋਣੇ ਆ, ਭਗਵੰਤ ਮਾਨ ਤੇ 4-5 ਕੇਸ ਹੋਣੇ ਆ। ਫਿਰ ਇਸ ਤੋਂ ਇਲਾਵਾ ਭਗਵੰਤ ਮਾਨ ਤੇ ਡੈਫਾਮੇਸ਼ਨ ਦੇ ਕੇਸ ਵੀ ਆ ਜੀ। ਕੀ ਉਹ ਜਿਹੜੇ ਹੈਗੇ ਸੀਗੇ, ਇੱਕ ਉਹ ਛੱਡ ਗਏ ਸੀਗੇ ਆਮ ਆਦਮੀ ਪਾਰਟੀ, ਉਹ ਬਣੇ ਸੀਗੇ ਵਿਧਾਇਕ ਬਣ ਗਏ ਸੀਗੇ, ਮੈਨੂੰ ਨਾਂ ਉਹਨਾਂ ਦਾ ਭੁੱਲ ਗਿਆ, ਤਾਂ ਉਹਨਾਂ ਨੇ ਕੇਸ ਕੀਤਾ ਹੋਇਆ ਨਾਜਰ ਸਿੰਘ ਮਾਨਸ਼ਾਹੀਆ। ਹਾਂਜੀ, ਮਾਨਸਾ ਤੋਂ। ਤਾਂ ਕੀ ਨਾਜਰ ਸਿੰਘ ਮਾਨਸ਼ਾਹੀਆ ਜਿਹੜਾ ਉਹ ਕੱਢਦੇ ਆ, ਉਹ ਜੰਗਾ ਜਿਹਾ ਲੈ ਕੇ ਰੋਡ ਸ਼ੋਅ ਕੱਢਦੇ, ਕੀ ਉਹ ਥੱਲੇ ਆ ਜਾਣ ਉਹਦੇ ਬਈ ਪਹਿਲਾਂ ਬਈ ਮੇਰਾ ਨਿਬੇੜਾ ਹੋਣਾ ਚਾਹੀਦਾ। ਮਤਲਬ ਕਿ ਜਦੋਂ ਕੋਰਟ 'ਚ ਜਿਹੜਾ ਮਾਮਲਾ ਪੈਂਡਿੰਗ ਹੈ, ਉਹ ਫਿਰ ਕੋਰਟ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਹਾਂ, ਜਸਟਿਸ ਵਾਸਤੇ ਮੰਗ ਜਿਹੜੀ ਹੈ ਤੁਸੀਂ ਕਰ ਸਕਦੇ ਹੋ, ਪਰ ਇਹ ਹੁਣ ਇਦਾਂ ਦੇ ਜਿੱਦਾਂ ਕਹਿ ਲਈਏ ਨਾ ਕਿ
ਕਾਫੀ ਵਿਰੋਧ, ਆਪਾਂ ਇੱਕ ਕਿੰਨਰ ਦਾ ਵਿਰੋਧ ਦੇਖਿਆ ਸੀਗਾ ਸੁਖਪਾਲ ਖਹਿਰਾ ਦੀ ਸਿਆਸੀ ਮਜਲਿਸ ਦੇ ਵਿੱਚ, ਤਾਂ ਇਹ ਕਾਫੀ ਜ਼ਿਆਦਾ ਕੰਮ ਚੱਲਦਾ ਜੀ। ਤੇ ਪੰਜਾਬ ਬੈਠਿਆਂ ਨੂੰ ਕਹਿੰਦੇ ਅਮਰੀਕੀਆਂ ਨੇ ਚੂਨਾ ਲਾਇਆ ਜੀ, ਅਮਰੀਕੀਆਂ ਨੂੰ ਚੂਨਾ ਲਾਇਆ, ਮਾਫ ਕਰਨਾ। ਗੱਲ ਇਹ ਆ ਕਿ ਦੇਖੋ ਇੱਥੇ ਜਿਹੜੇ ਬੈਠੇ ਆ ਨਾ ਅੱਜ ਕੱਲ ਉਹ ਕਿਤੇ ਵੀ ਨਹੀਂ ਛੱਡਦੇ, ਜਿੱਥੇ ਵੀ ਦਾ ਲੱਗ ਜਾਂਦਾ ਹੈ ਨਾ ਉਹ ਲਾ ਦਿੰਦੇ ਨੇ। ਇਹ ਉਹ ਬੰਦੇ ਆ ਮਾਸਟਰਮਾਈਂਡ। ਅੱਛਾ, ਲੁਧਿਆਣੇੋਂ ਵੀ ਇੱਕ ਦੋ ਸੈਂਟਰ ਜਿਹੜੇ ਆ ਨਾ ਅੱਗੇ ਫੜੇ ਸੀਗੇ ਜਦੋਂ ਮਨਦੀਪ ਸਿੰਘ ਸਿੱਧੂ ਹੁੰਦੇ ਸਨ ਉੱਥੇ ਕਮਿਸ਼ਨਰ, ਤੇ ਹੁਣ ਇਸੇ ਤਰ੍ਹਾਂ ਦਾ ਇੱਕ ਇਹਨਾਂ ਨੇ ਰੈਕਟ ਜਿਹੜਾ ਆ ਉਹ ਫੜਿਆ ਮੋਹਾਲੀ ਤੋਂ। ਦੋ ਐਸੇ ਕਾਲ ਸੈਂਟਰ ਜਿਹੜੇ ਆ ਉਹਨਾਂ ਦਾ ਪਰਦਾਫਾਸ਼ ਕੀਤਾ ਹੈ, ਜੋ ਅਮਰੀਕਾ 'ਚ ਰਹਿ ਰਹੇ ਲੋਕਾਂ ਨੂੰ ਕ੍ਰੈਡਿਟ ਸਕੋਰ ਘੱਟ ਹੋਣ, ਲੋਨ ਦਿਵਾਉਣ ਜਾਂ ਐਪਲ ਜਾਂ ਐਮਾਜ਼ਨ ਗਿਫਟ ਕਾਰਡ ਦੇਣ ਦੇ ਬਹਾਨੇ ਠੱਗਦੇ ਸੀ। ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕਿਸ ਤਰ੍ਹਾਂ ਠੱਗਦੇ ਨੇ। ਸਾਡੇ ਤੇ ਇੱਥੇ ਬਹੁਤ ਡਿਜੀਟਲ ਅਰੈਸਟ ਤੱਕ ਮਾਮਲੇ ਜਾਂਦੇ ਆ। ਤਾਂ ਪੁਲਿਸ ਨੇ 155 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਕਾਲ ਸੈਂਟਰਾਂ ਦੇ ਵਿੱਚ। ਸਾਰਾ ਕੁਝ ਜਿਹੜਾ ਕਰਦੇ ਸੀਗੇ, 79 ਕੰਪਿਊਟਰ, 206 ਲੈਪਟਾਪ ਤੇ ਕੁਝ ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਕੀਤੇ ਗਏ। ਦੋਨੇ ਕਾਲ ਸੈਂਟਰ ਜਿਹੜੇ ਸੀ ਇਹ ਗੁਜਰਾਤ ਦੇ ਵਿੱਚ ਬੈਠੇ ਜਿਹੜੇ ਮਾਸਟਰਮਾਈਂਡ ਸੀ ਉਹ ਚਲਾ ਰਹੇ ਸੀ। ਮਤਲਬ ਕਿ ਜੋ ਪੁੱਠਾ ਕੰਮ ਆ, ਜੋ ਗਲਤ ਕੰਮ ਆ, ਕਿਤੇ ਨਾ ਕਿਤੇ ਵੱਡਾ ਜਦੋਂ ਵੱਡੇ ਪੱਧਰ ਦਾ ਹੁੰਦਾ ਤੇ ਉਹਦੇ ਵਿੱਚ ਕੋਈ ਨਾ ਕੋਈ ਗੁਜਰਾਤੀ ਤੁਹਾਨੂੰ ਜ਼ਰੂਰ ਮਿਲੂਗਾ। ਤਾਂ ਇਹ ਕੰਮ ਵੀ ਗੁਜਰਾਤੀ ਕਰ ਰਹੇ ਸੀਗੇ। ਤਾਂ ਇਹ ਗੁਜਰਾਤੀ ਭਾਈਚਾਰੇ ਵਾਸਤੇ ਜੋ ਇੱਥੇ ਅਮਰੀਕਾ 'ਚ ਬੈਠੇ ਉਹਨਾਂ ਵਾਸਤੇ ਵੀ ਇਹ ਸ਼ਰਮਿੰਦਗੀ ਦਾ ਸਬਬ ਹੈ ਕਿ ਕਿਸ ਤਰ੍ਹਾਂ ਇਹ ਡਾਟਾ ਜਿਹੜਾ ਉਹ ਇੱਧਰੋਂ ਜਾਂਦਾ ਹੈ ਤੇ ਕਿਸ ਤਰ੍ਹਾਂ ਇਸ ਡਾਟੇ ਨੂੰ ਇੰਡੀਆ 'ਚ ਯੂਜ਼ ਕਰਕੇ ਫਿਰ ਅੱਗੇ ਯਾਨੀ ਪਹੁੰਚਾ ਕੇ ਕਿਸ ਤਰ੍ਹਾਂ ਇਹ ਕਾਂਡ ਕੀਤੇ ਜਾਂਦੇ ਆ। ਤਾਂ ਇਹ ਜਿਹੜੀ ਕਹਿ ਲਓ ਕਿ ਪੁਲਿਸ ਦੀ ਵੱਡੀ ਕਾਰਵਾਈ ਹੋਈ ਆ। ਇਹਦੇ 'ਚ ਕਾਫੀ ਕਹਿ ਲਓ ਕਿ ਧਾਰਾ ਲੱਗੀਆਂ ਨੇ, 419, 420, 467, 468, 71, 120 ਵਗੈਰਾ ਵਗੈਰਾ, ਯਾਨੀ ਮਾਮਲਾ ਤਗੜਾ ਬਣਿਆ। ਰੈਕਟ ਵੀ ਇਹ ਤਗੜਾ ਸੀ। ਜੀ ਜੀ। ਤੇ ਪੀਐਮ ਨੇ ਕਿਹਾ ਕਿ ਕਹਿੰਦੇ ਤਾਂ ਰਾਮ ਮੰਦਿਰ ਤੇ ਬਲਡੋਜ਼ਰ ਚਲਾਉਣਗੇ ਜੀ। ਦੇਖੋ ਪੀਐਮ ਜਿਵੇਂ ਜਿਵੇਂ ਇਲੈਕਸ਼ਨ ਖਤਮ ਹੋਣ ਵੱਲ ਨੂੰ ਜਾ ਰਿਹਾ ਹੈ ਨਾ, ਪ੍ਰਾਈਮ ਮਿਨਿਸਟਰ ਬਿਲਕੁਲ ਬੌਂਦਲ ਚੁੱਕਾ ਹੈ। ਪ੍ਰਾਈਮ ਮਿਨਿਸਟਰ ਤੁਸੀਂ ਦੇਖਦੇ ਜਾਣਾ, ਪ੍ਰਾਈਮ ਮਿਨਿਸਟਰ ਰੋਇਆ, ਪ੍ਰਾਈਮ ਮਿਨਿਸਟਰ ਚੀਕਿਆ, ਪ੍ਰਾਈਮ ਮਿਨਿਸਟਰ ਇੰਨੇ ਹੇਠਲੇ ਪੱਧਰ ਤੇ ਚਲਾ ਜਾਏਗਾ, ਤੁਸੀਂ ਦੇਖਦੇ ਰਹਿਣਾ। ਮੈਂ ਤੇ ਕਦੇ ਕਦੇ ਸੋਚਦਾ ਹੁੰਦਾ ਕਿ ਕਿਸ ਤਰ੍ਹਾਂ ਦੇ ਇਹਨਾਂ ਦੇ ਬਿਆਨ ਨੇ। ਅੱਜ ਇੱਕ ਹੋਰ ਬਿਆਨ ਦਿੱਤਾ, ਕਹਿੰਦੇ ਜੀ ਹੁਣ ਅਖਿਲੇਸ਼ ਨੂੰ ਸ਼ਾਇਦ ਕਹਿ ਰਹੇ ਸੀ ਕਿ ਇਹਨੇ ਨਵੀਂ ਭੂਆ ਲੱਭ ਲਈ ਹੈ ਮਮਤਾ। ਮਤਲਬ ਕਿ ਤੁਸੀਂ ਆਪਦੇ ਤੇ ਕੋਈ ਰਿਸ਼ਤੇ ਨਿਭਾਏ ਨਹੀਂ ਹੈ ਮਾਂ ਤੋਂ ਬਿਨਾਂ, ਉਹ ਤਿਆਗੀ ਪੁਰਸ਼ ਬਣਦੇ ਹੋ ਤੁਸੀਂ। ਗ੍ਰਹਿਸਥ ਤੋਂ ਭਗੌੜੇ ਤਿਆਗੀ ਪੁਰਸ਼ ਕਾਹਦੇ ਹੁੰਦੇ? ਤਿਆਗ ਤੇ ਹੁੰਦਾ ਸਗੋਂ ਕਿ ਤੁਸੀਂ ਹੰਕਾਰ ਦਾ ਕਰੋ, ਤਿਆਗ ਤਾਂ ਹੁੰਦਾ ਆਪਣੀ ਨਫ਼ਰਤ ਦਾ ਕਰੋ। ਤਾਂ ਗੱਲ ਇਹ ਹੈ ਕਿ ਤੁਸੀਂ ਦੂਜਿਆਂ ਦੇ ਰਿਸ਼ਤਿਆਂ ਦਾ ਵੀ ਮਜ਼ਾਕ ਉਡਾ ਰਹੇ ਹੋ। ਭੂਆ ਬਹੁਤ ਵੱਡਾ ਸ਼ਬਦ ਹੁੰਦਾ ਹੈ। ਨਵੀਂ ਭੂਆ ਕੀ? ਅੱਛਾ, ਇਹ ਉਹੀ ਸ਼ਖਸ ਆ ਜਿਸਨੇ 50 ਕਰੋੜ ਦੀ ਗਰਲਫ੍ਰੈਂਡ ਆਖਿਆ, ਕਾਂਗਰਸ ਦੀ ਵਿਧਵਾ। ਮੈਂ ਕਿੰਨੇ ਬਿਆਨ ਦੱਸਾਂ ਤੁਹਾਨੂੰ। ਇਹ ਤੇ ਕੋਈ ਬਾਹਰਲਾ ਮੁਲਕ ਹੁੰਦਾ ਤੇ ਇੱਥੇ ਪ੍ਰਧਾਨ ਮੰਤਰੀ ਸਾਹਿਬ ਦੀ ਦਿਮਾਗੀ ਮਤਲਬ ਕਿ ਜਾਂਚ ਨੂੰ ਲੈ ਕੇ, ਸੰਤੁਲਨ ਨੂੰ ਲੈ ਕੇ ਇੱਥੇ ਇੱਕ ਬਹਿਸ ਚਰਚਾ ਨਹੀਂ ਸੀ। ਜੇ ਕੋਈ ਹੋਰ ਵਿਕਸਿਤ ਮੁਲਕ ਹੁੰਦਾ ਤਾਂ ਇਹ ਕਦੇ ਕੋਈ ਗੱਲ ਹੈ? ਕੋਈ ਮੰਗਲ ਸੂਤਰ ਪਹਿਲਾ ਪ੍ਰਧਾਨ ਮੰਤਰੀ ਹੈ ਜੀ ਜਿਹਦੇ ਹੇਟ ਸਪੀਚ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਨੋਟਿਸ ਭੇਜਿਆ, ਨੱਡਾ ਸਾਹਿਬ ਜੀ, ਪਹਿਲਾ ਪ੍ਰਧਾਨ ਮੰਤਰੀ ਹੈ ਸਾਡੀ ਜ਼ਿੰਦਗੀ 'ਚ। ਤਾਂ ਮਤਲਬ ਕਿ ਮੰਗਲ ਸੂਤਰ ਕਿੱਧਰੇ ਮੱਝ। ਖੁਦ ਭਾਰਤੀ ਜਨਤਾ ਪਾਰਟੀ ਵਾਲੇ ਹੇਠਲੇ ਪੱਧਰ ਤੇ ਵਰਕਰ ਵੀ ਪਰੇਸ਼ਾਨ ਨੇ ਕਿ ਪ੍ਰਧਾਨ ਮੰਤਰੀ ਕਹਿ ਕੀ ਰਿਹਾ। ਤੁਸੀਂ ਮੈਨੂੰ ਦੱਸੋ, ਤੁਸੀਂ ਇੱਕ ਗੱਲ ਦੱਸੋ ਜੀ ਕਿ ਇਹ ਰਾਮ ਮੰਦਿਰ ਬਣਿਆ ਕਿਵੇਂ ਸੀ? ਜੀ ਇਹ ਬਣਿਆ ਸੀ ਸੁਪਰੀਮ ਕੋਰਟ ਦੇ ਹੁਕਮ ਤੇ। ਹਾਂਜੀ ਹਾਂਜੀ। ਪਹਿਲਾਂ ਜੇ ਕੋਈ ਬਲਡੋਜ਼ਰ ਫੇਰੇਗਾ ਉਹ ਪਹਿਲਾਂ ਤੇ ਸੁਪਰੀਮ ਕੋਰਟ ਨੂੰ ਢਾਏਗਾ ਜਾ ਕੇ। ਠੀਕ ਹੈ ਨਾ ਜੀ? ਯਾਨੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਫਨਾਹ ਕਰੇ ਜੀ। ਜਿਸ ਮੁਲਕ ਦੇ ਵਿੱਚ 1 ਅਰਬ ਦੇ ਕਰੀਬ ਹਿੰਦੂ ਰਹਿੰਦਾ ਹੋਵੇ, ਉਸ ਮੁਲਕ 'ਚ ਕੀ ਇਹ ਸੰਭਵ ਹੈ? ਕਦੇ ਕਹਿ ਦਿੰਦੇ ਬਾਬਰੀ ਤਾਲਾ ਲਾ ਦੇਣਗੇ ਜੀ, ਮਤਲਬ ਕਿ ਕਦੇ ਵਿੱਚੋਂ ਕਹਿ ਦੇਣਗੇ ਉਹ ਰੂਬਿਕਾ ਦੇ ਸਾਹਮਣੇ ਕਿ ਮੈਂ ਜੇ ਹਿੰਦੂ ਮੁਸਲਮਾਨ ਕਰਾਂ ਤੇ ਮੈਂ ਜਨਤਕ ਜੀਵਨ ਦਾ ਹਿੱਸੇਦਾਰੀ ਨਾ ਰਵਾਂ, ਮੈਨੂੰ ਹੱਕ ਹੀ ਨਾ ਰਵੇ। ਤੇ ਦੂਜੇ ਦਿਨ ਜਾ ਕੇ ਕਹਿ ਦਿੰਦੇ ਆ ਕਿ ਕਾਂਗਰਸ ਆ ਗਈ ਤੇ ਉਹਨਾਂ ਨੇ ਮੁਸਲਮਾਨਾਂ ਨੂੰ
ਧਰਮ ਦੇ ਆਧਾਰ ਤੇ ਬਜਟ ਐਲੋਕੇਟ ਕਰ ਦੇਣਾ। ਦੱਸੋ ਕੋਈ ਹੈ ਦੀਨਮਾਨ? ਜੀ ਤਾਂ ਹੀ ਮੈਂ ਕਹਿ ਰਿਹਾ ਕਿ ਜੇ ਕੋਈ ਹੋਰ ਮੁਲਕ ਹੁੰਦਾ ਤੇ ਤਵਾਜ਼ਨ ਨੂੰ ਲੈ ਕੇ ਕਿਤੇ ਨਾ ਕਿਤੇ ਇੱਕ ਸਿਆਸੀ ਬਹਿਸ ਆਰੰਭ ਹੋ ਜਾਂਦੀ ਸੀ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।